अस्सलाम वालेकुम। उम्मीद है कि आप सब खैर खैरियत से होंगे, सेहत तबीयत बिल्कुल ठीक ठाक होगी और भाई को आप बिल्कुल भी मिस नहीं कर रहे होंगे। वेलकम बैक टू अ ब्रांड न्यू व्लॉग। तो आज माँ जी ने जो है ना शाम के टाइम पे चूल्हे के ऊपर कुछ बड़ा सा बर्तन चढ़ा दिया है। मेरे ख्याल में माँ जी ना ईद आदियाँ खुशियां ਦੇ ਵਿੱਚ कुछ मिठा बना रही है। ठीक है, ਕੀ ਬਣਾਈ ਤੇ ਈਦ ਦੀਆਂ ਖੁਸ਼ੀਆਂ ਤੇ ਹੈ ਨਾ ਚੰਦ ਚੜਨ ਵਾਲਾ। ਅੰਬ ਪਏ ਸੀ, ਮੈਂ ਕਿਹਾ ਸੁੱਕਦੇ ਜਾਂਦੇ ਆ, ਚਾਰ ਬਣਾਉਣ ਵਾਲੇ ਨਹੀਂ ਸੀ, ਮਿੱਠੇ ਸੀ ਅੰਬ। ਮੈਂ ਕਿਹਾ ਚਲੋ ਉਹਨਾਂ ਦਾ ਮਿੱਠਾ ਮੁਰੱਬਾ ਬਣਾ ਲੈਂਦੇ ਆ, ਜੈਮ ਬਣਾ ਲੈਂਦੇ ਆ। ਆਏ ਅਗਲਾ ਤੇ ਖਤਮ ਹੀ ਹੈ। ਐਵੇਂ ਦੇ ਕੰਮ ਜਦੋਂ ਮਾਵਾਂ ਕਰਦੀ ਨਾ, ਮੈਂ ਕਹਿੰਦਾ ਰੂਹ ਖੁਸ਼ ਹੁੰਦੀ, ਰੂਹ ਖੁਸ਼ ਬਾਹਰੋਂ ਜੋ ਲਿਆ ਕੇ ਖਾਣੇ, ਇੰਨਾ ਮਹਿੰਗਾ ਇੰਨਾ ਕੁ ਦਿੰਦੇ ਆ, ਉਹ ਮਸਾਂ ਚੱਟ ਕੇ ਲਾਈਦਾ। ਇਹ ਘਰ ਅੰਬ ਪਏ ਸੀ, ਕਿਲੋ ਅੰਬ ਸੀ ਤੇ ਉਹਨਾਂ ਦਾ ਕਿਲੋ ਦਾ ਬਣੇਗਾ ਮਾਸ਼ਾਅੱਲਾ, ਭਾਵੇਂ 15 ਦਿਨ ਨਾ ਹੋਵੇ। ਲਓ ਜੀ, ਲੱਗ ਗਏ ਨੇ ਨਜ਼ਾਰੇ। ਠੀਕ ਹੈ ਮਿੱਤਰੋ ਸੱਜਣੋ, ਬੇਲੀਓ ਤੇ ਦੇਵੀਓ, ਚੈੱਕ ਕਰ ਲਈਏ ਆਪਾਂ ਕਿਵੇਂ ਦਾ। ਥੋੜੀ ਜਿਹੀ ਇਹਦੇ ਚ ਰਹਿੰਦੀ ਆ ਇਹ ਤੇ ਪਾਣੀ ਛੱਡੀ ਖਲੋਤਾ, ਪਾਣੀ ਕੁਝ ਹੋ ਜਾਣਾ। ਚਮਚਾ ਨਾ ਲਾਵਾਂ। ਨਹੀਂ ਚਮਚਾ ਨਾਲ ਲਾ ਥੱਲੇ ਨਾਲ। ਲਓ ਜੀ, ਇਹ ਆਲਮੋਸਟ ਮਾਸ਼ਾਅੱਲਾ ਪੱਕਣ ਵਾਲਾ। ਤੇ ਲੈ ਜੀ, ਕੰਮ ਤੇ ਬੇਬੇ ਨੇ ਕਰ ਦਿੱਤਾ ਸਵਾਦੀ ਹੈ ਤੇ 10 ਮਿੰਟਾਂ ਤੱਕ ਤਿਆਰ ਹੋ ਜਾਏਗਾ ਤੇਰੇ ਨੂੰ ਵੇਖ ਲਈ। ਲੋ ਜੀ, ਹੁਣ ਇਹ ਤਿਆਰ ਹੁੰਦਾ ਹੈ। ਠੀਕ ਹੈ, ਤਿਆਰ ਹੋਣ ਵਾਲਾ। ਤਿਆਰ ਹੋਣ ਤੋਂ ਬਾਅਦ ਫਿਰ ਆਪਾਂ ਟੇਸਟ ਕਰਕੇ ਦੱਸਦੇ ਹਾਂ ਕਿ ਮਾਂ ਜੀ ਦੀ ਹੱਥਾਂ 'ਚ ਕਿੱਦਾਂ ਦਾ ਸਵਾਦ ਹੈ ਤੇ ਮਾਂ ਜੀ ਨੇ ਕਿੱਦਾਂ ਦਾ ਬਣਾਇਆ। ਠੀਕ ਹੈ, ਤੁਹਾਡਾ ਭਰਾ ਤੇ ਇਹਦੇ ਨਾਲ ਬਹੁਤ ਅੱਛੀ ਕੁਕਿੰਗ ਕਰ ਲੈਂਦਾ। ਮੈਂ ਜਿਹਦਾ ਬਣਾਵਾਂ, ਮੈਂ ਤੇ ਬਹੁਤ ਮਦਦ ਬਣਾਉਣਾ। ਲਾਸਟ ਵਾਲਾ ਜਿਹੜਾ ਤੁਸੀਂ ਚੈੱਕ ਕੀਤਾ ਹੋਏਗਾ, ਉਹ ਤੁਹਾਡੇ ਭਰਾ ਨੇ ਤਿਆਰ ਕੀਤਾ ਸੀ ਤੇ ਮੈਂ ਕਹਿੰਦਾ ਬੇਬੇ ਮੇਰੀ ਉਂਗਲਾਂ ਝੱਟਦੀ ਰਹਿ ਗਈ ਸੀ। ਹੈ ਅੱਜ ਬੇਬੇ ਦੇ ਹੱਥ ਦਾ ਬਣਦਾ ਪਿਆ। ਤੁਹਾਨੂੰ ਬੇਬੇ ਬਣਾਉਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਕਿ ਬੇਬੇ ਦੇ ਹੱਥ ਦੇ ਸਵਾਦ ਕਿਵੇਂ ਦਾ ਤੇ ਬੇਬੇ ਕਿਵੇਂ ਦਾ ਤਿਆਰ ਕਰਦੀ ਹੈ। ਤੇ ਚਲੋ ਇੱਕ ਵਾਰੀ ਰੈਡੀ ਹੋ ਜਾਓ ਫਿਰ ਕਰ। ਹੋਰ ਪਕਾ ਦੇਣਾ, ਬੇਬੇ ਕੋਲ ਪਕਾ ਦਿੰਦੀ ਆ। ਨਹੀਂ ਅੱਜ ਤੁਹਾਡੇ ਹੱਥਾਂ ਦਾ ਹੁਣ ਮਿਨੀ ਫੈਮਿਲੀ ਨੇ ਚੈੱਕ ਕਰਨਾ। ਅੱਗੇ ਮੈਂ ਐਜ਼ ਅ ਸਲਮਾਨ ਚੈੱਕ ਕਰਦਾ, ਅੱਜ ਐਜ਼ ਅ ਮਿਨੀ ਫੈਮਿਲੀ ਦਾ ਮੈਂਬਰ ਚੈੱਕ ਕਰਨਾ ਤੇ ਮੈਂ ਓਨੈਸਟ ਰਿਵਿਊ ਦੇਣਾ। ਅੱਗੇ ਤੇ ਨਾ ਚਾਹੁੰਦੇ ਆ ਮੈਂ ਕਹਿੰਦਾ ਗੁੱਡ। ਅੱਜ ਮੈਂ ਓਨੈਸਟ ਰਿਵਿਊ ਦੇਣਾ। ਮੈਂ ਧਿਆਨ ਕਰਦੀ, ਮਿਨੀ ਫੈਮਿਲੀ ਪਤਾ ਨਹੀਂ ਕਿੱਥੇ ਗੁੰਮ ਹੁੰਦੀ ਜਾਂਦੀ ਆ। ਮਿਨੀ ਫੈਮਿਲੀ ਅੱਜ ਕੱਲ ਗਰਮੀ ਦੀ ਵਜ੍ਹਾ ਤੋਂ ਮਰਝਾਈ ਪਈ ਹੈ। ਡੋਲੇ ਭਈਆ ਉਹ ਫੋਨ ਤੋਂ ਸਾਰੀ ਦਿਹਾੜੀ ਬੰਦਾ ਛੱਡਦਾ ਹੀ ਨਹੀਂ, ਡਾਵੇਂ ਡੋਲੇ ਹੋਈ ਪਈ ਹੈ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਗੁੰਮ ਹੋ ਜਾਣਾ। ਲੋ ਜੀ, ਸਾਡੇ ਮਹਿਮਾਨ ਆ ਚੁੱਕੇ ਤੇ ਮਹਿਮਾਨ ਸਾਡੇ ਲਈ ਲੈ ਕੇ ਆਏ ਬਾਬਾ ਜੀ ਗਰਮੀਆਂ ਦਾ ਤੋਹਫਾ। ਮਹਿਮਾਨ ਕਹਿੰਦੇ ਗਰਮੀ ਆ ਗਈ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਬੱਕਰੀਆਂ ਵਾਸਤੇ ਲੈ ਕੇ ਚੱਲਾਂ ਤੋਹਫਾ। ਯਾਰ ਤੂੰ ਤੇ ਸਿੱਧਾ ਹੀ ਦਿਲ ਤੋੜਦਾ ਹੋਇਆ। ਮੈਂ ਕਾਨ ਵੀ ਨਹੀਂ ਚੈੱਕ ਕੀਤਾ। ਬੱਕਰੇ ਨਹੀਂ ਸ਼ਕਲ ਕਰਨੀ ਇੰਨੀ ਸ਼ਕਰ ਕੀ ਗਰਮੀ ਕਿੰਨੀ ਹੈ, ਨਾਲ ਇੰਨੀ ਕਿੱਥੇ ਉਹ ਘੱਟ ਤੋਂ ਘੱਟ ਕਿੰਨੇ ਆਏ ਨੇ, ਕੋਈ 25-30 ਬੱਕਰੇ ਆਏ ਨਾ ਬੱਚੇ ਨੇ। ਤੇ ਇਹਨਾਂ ਉਹਨਾਂ ਵਾਸਤੇ ਇਹਨਾਂ ਵਾਸਤੇ ਕੁਝ ਨਹੀਂ ਹੈ। 7-8 ਕਿਲੋ ਹੈ ਵਾ। ਇਹ ਹੈ ਕਿ ਰੋਜ਼ ਦੀ ਇੱਕ ਬੁੱਕ ਇੰਦੀ ਹੋਈ, ਇੱਕ ਬੁੱਕ ਘੱਟ ਦੀ ਹੋਈ, ਲਾ ਕੇ ਪਾਣੀ ਵਿੱਚ ਲੈ ਲਿਓ, ਚਾੜ ਲਿਓ। ਓਏ ਆਟਾ ਨਹੀਂ, ਅੱਲਾ ਦਾ ਬੰਦੇ ਆ। ਪਾਣੀ ਦੇ ਵਿੱਚ ਜਿਹੜਾ ਨਾ ਪਾਣਾ ਬਣਾਉਣ ਵਾਸਤੇ ਉਹ ਵੇਸਣ ਲਾਈਦਾ, ਸ਼ੱਕਰ ਤੇ ਵੇਸਣ ਹੁੰਦੀ ਆ। ਉਹ ਬੇਸਨ ਨਹੀਂ, ਅਸੀਂ ਤਾਂ ਸਾਰੀ ਉਮਰਾਂ ਮੈਂ ਅਸੀਂ 2 ਵਾਰ ਰੱਖੀਆਂ ਬੱਕਰੀਆਂ, ਸਟਾਰਟਰ ਲਾਇਆ ਵਾ। ਬੜੀ ਉਮਰ ਹੋ ਗਈ ਤੇਰੀ। ਠੀਕ ਹੈ ਜੀ, ਤੇਰੀ 18 ਸਾਲ ਉਮਰ ਹੋਈ, ਮੈਂ 30 ਸਾਲਾਂ ਦਾ। ਮੈਨੂੰ ਬਹੁਤਾ ਪਤਾ ਨਹੀਂ ਅਸੀਂ ਤੇਰੀ। ਦੋ ਕਹਿਣ ਨਹੀਂ, ਮੈਂ ਹੁਣ 40-45 ਸਾਲ ਹੋ ਗਿਆ ਮੈਨੂੰ ਇਸ ਕੰਮ ਦੇ ਵਿੱਚ। ਕਿੱਥੋਂ ਤੁਹਾਨੂੰ ਇਸ ਕੰਮ ਦੇ ਵਿੱਚ ਅੱਜ ਤੱਕ ਨਾ ਮੈਂ ਤੁਹਾਨੂੰ ਕੰਮ ਕਰਦੇ ਵੇਖਿਆ, ਨਾ ਮੈਂ ਉਹਨੂੰ ਕੰਮ ਕਰਦੇ ਵੇਖਿਆ। ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਮਸ਼ਵਰੇ ਤੇ ਅਮਲ ਕਰੋ ਕਿ ਤੁਹਾਡੇ ਆਪਣਾ ਆਪ ਹੀ ਪਤਾ ਲੱਗਦਾ ਨਾ, ਉਹ ਦੂਸਰੇ ਦਾ ਕੀ ਨਹੀਂ, ਪਤਾ। ਬਾਕੀ ਛੱਡੋ। ਅਸੀਂ 2 ਵਾਰੀ ਬੱਕਰੀਆਂ ਦੇ ਇੱਜੜ ਬਣਾਇਆ ਵਾ। ਇੱਕ ਵਾਰੀ 35-40 ਬੱਕਰੀਆਂ ਰੱਖੀਆਂ ਸੀ, ਇਸ ਵਾਰੀ ਫੇਰ ਸ਼ੁਰੂ ਕੀਤਾ ਵਾ। ਮੈਂ ਜਦੋਂ ਤਾਂ ਜੰਮਿਆ ਨਾ, ਸਾਡੇ ਘਰੋਂ ਬੱਕਰੀਆਂ ਨਹੀਂ ਮੁੱਕੀਆਂ। ਮੱਝਾਂ, ਬੱਕਰੀਆਂ, ਗਾਵਾਂ, ਸਾਰਾ ਕੁਝ ਬਣਾਇਆ ਵਾ। ਉਦੋਂ ਹੀ ਅਸੀਂ ਆਟਾ ਹੀ ਪਾਈਦਾ ਸੀ। ਆਟਾ ਨਹੀਂ, ਤੂੰ ਟਰਾਈ ਕਰਨਾ ਹੈ। ਜਿਹੜਾ ਨਾ ਆਟਾ ਤੁਸੀਂ ਪਾਉਂਦੇ ਹੋਗੇ, ਲੇਕਿਨ ਤੂੰ ਇੱਕ ਹਫਤਾ ਟਰਾਈ ਕਰਨਾ। ਕਿਲੋ ਵੇਸਣ ਲੈ ਜਾ, 2 ਬੱਕਰਿਆਂ ਦੇ ਵੇਸਣ ਟਰਾਈ ਕਰ, ਬਾਕੀਆਂ ਦੇ ਆਟਾ ਟਰਾਈ ਕਰ। ਇੱਕ ਮੁੱਕ ਵੇਸਣ ਦੀ ਪਾਉਣੀ ਬਾਲਟੀ ਦੇ ਵਿੱਚ ਤੇ ਮੋਟੀ ਸ਼ੱਕਰ ਦੀ ਪਾ ਕੇ ਨਾ ਉਹਦੇ ਚ ਬਾਂਹ ਟਾਂਗ ਕੇ ਹਿਲਾ ਕੇ ਉਹਨੂੰ ਚੰਗੀ ਤਰੀਕੇ ਨਾਲ ਉਹ ਪਾਣਾ ਪਿਆ। ਉਹਨੂੰ ਦੁਪਹਿਰੇ ਪਿਉਣਾ 11-12 ਵਜੇ, ਜਦੋਂ ਉਹਨਾਂ ਨੂੰ ਪਿਆਸ ਲੱਗੀ ਹੋਵੇ। ਠੀਕ ਹੈ, ਉਸ ਟਾਈਮ ਪਿਆਈ ਤੇ ਉਹ 2 ਬੱਕਰਿਆਂ ਦਾ ਹਫਤੇ ਬਾਅਦ ਰਿਜ਼ਲਟ ਚੈੱਕ ਕਰੀ ਤੇ ਦੂਜਿਆਂ ਦਾ ਰਿਜ਼ਲਟ ਚੈੱਕ ਕਰੀ, ਰੰਗ ਬਦਲੇਗਾ। ਬਾਦੀ ਹੁੰਦਾ ਵੇਸਣ, ਵਾਈ ਬਾਦੀ ਹੁੰਦਾ, ਉਹਦੇ ਨਾਲ ਫਲਾਵਟ ਹੁੰਦੀ ਆ। ਸਰਦੀਆਂ 'ਚ ਵੇਸਣ ਦੇ ਪਕੌੜੇ ਕਿਉਂ ਖਾਂਦੇ? ਉਹ ਗਰਮੀਆਂ 'ਚ ਪਿਆਈ ਦਾ। ਗਰਮੀਆਂ 'ਚ ਉਹ ਵੇਸਣ ਦੇ ਪਕੌੜੇ ਹੋਰ ਚੀਜ਼ ਆ, ਵੇਸਣ ਹੋਰ ਚੀਜ਼ ਆ। ਹਰ ਚੀਜ਼ ਦੀ ਤਸੀਰ ਵੱਖਰੀ ਹੁੰਦੀ, ਬਦਲ ਜਾਂਦੀ। ਦਹੀਂ ਕਿਉਂ ਗਰਮ ਹੁੰਦਾ ਤੇ ਦਹੀਂ ਦੇ ਵਿੱਚ ਚਮਚੀ ਮਾਰ ਦਿਓ, ਮਾੜਾ ਜਿਹਾ ਦਹੀਂ ਨੂੰ ਪਤਲਾ ਕਰ ਦਿਓ, ਚਮਚੀ ਮਾਰ ਦਿਓ 1 ਮਿੰਟ ਦਹੀਂ ਦੇ ਵਿੱਚ, ਉਹ ਧੜਕਾ ਜਿਹਾ ਬਣ ਜਾਂਦਾ ਹੈ। ਉਹਦੀ ਤਸੀਰ ਠੰਡੀ ਹੁੰਦੀ, ਦਹੀਂ ਦੀ ਤਸੀਰ ਗਰਮ ਹੁੰਦੀ। ਕਿਉਂ ਗਰਮ ਹੁੰਦੀ? ਕੁਝ ਨਹੀਂ ਹੈ, ਪਰ ਮੈਂ ਤਾਂ ਸਿੱਧੀ ਗੱਲ ਕਹੂੰਗੀ ਵੀ ਜਿਹੜਾ ਵੇਸਣ ਆ ਨਾ, ਉਹ ਨਹੀਂ ਆਟਾ ਤੇ ਮੈਨੂੰ ਚਾਹੀਦਾ ਸੀ ਕਿ ਸ਼ੱਕਰ ਦਾ ਸ਼ਾਪਰ ਨਾ ਬਾਹਰ ਹੀ ਮੋਟਰਸਾਈਕਲ ਟਾਂਗਣਾ ਚਾਹੀਦਾ। ਇਹ ਤੂੰ ਮੋਟਰਸਾਈਕਲ ਤੋਂ ਉਹਨੂੰ ਟੰਗਿਆ ਹੁੰਦਾ ਨਾ, ਤਾਂ ਉਹਨੂੰ ਇਹ ਮੋਟਰਸਾਈਕਲ ਦੇ ਸ਼ੱਕਰ ਵੀ ਜਾਣੀ ਸੀ ਤੇਰੀ। ਸ਼ੱਕਰ ਤੇਰੀ ਗੈਪ ਹੋਈ ਨਹੀਂ ਸਾਰੀ ਦੀ ਸਾਰੀ। ਇਹ ਇੱਥੇ ਪਈ ਆ ਤੇ ਬਚੀ ਸਿਕਿਉਰ। ਇਹ ਤੂੰ ਲੈ ਆਵੇ ਵੀ ਥੋੜਾ ਜਿਹਾ ਲੇਟ ਲੈ ਕੇ, ਜੇ ਤੂੰ ਇਹੀ ਕੋਈ 10-15 ਮਿੰਟ ਪਹਿਲੇ ਲੈ ਕੇ ਆਇਆ ਹੁੰਦਾ ਹੈ ਤੇ ਮੁਰੱਬਾ ਬਣਦਾ ਪਿਆ ਸੀ। ਮੁਰੱਬੇ ਦੇ ਵਿੱਚ ਸ਼ੱਕਰ ਪੈ ਜਾਂਦੀ, ਸ਼ੱਕਰ ਵਾਲਾ ਮੁਰੱਬਾ। ਮੈਂ ਅੱਗੇ ਆਖਣਾ ਸ਼ੱਕਰ ਵਾਲਾ ਮੁਰੱਬਾ ਬਣਾਈ। ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਜਿਹੜੀ ਵੀਡੀਓ ਅਸੀਂ ਬਣਾਈ ਸੀ ਨਾ ਮੰਗਤੇ ਵਾਲੀ, ਚੋਰ ਵਾਲੀ, ਉਹ ਵੀਡੀਓ ਕਿਉਂ ਬਣਾਈ ਸੀ? ਅਸੀਂ ਸੁਸਾਇਟੀ ਦੇ ਅੰਦਰ ਰਹਿੰਦੇ ਆ, 3 ਗੇਟ ਆ ਸੁਸਾਇਟੀ ਦੇ, 3 ਗੇਟਾਂ ਦੇ ਉੱਤੇ ਗਾਰਡ ਬੈਠੇ ਆ 2-2। ਠੀਕ ਆ, ਕੈਮਰੇ ਲੱਗੇ ਆ ਸਾਡੀ ਸੁਸਾਇਟੀ ਦੇ ਅੰਦਰ। ਅੱਜ ਤੋਂ 15-20 ਦਿਨ ਪਹਿਲੇ ਡਾਕਾ ਪਿਆ ਏ ਦੁਪਹਿਰ ਟਾਈਮ। ਇਸੇ ਤਰ੍ਹਾਂ ਉਹਨਾਂ ਨੇ ਸਮਝਿਆ ਘਰ ਹੀ ਆਇਆ ਬੱਚਿਆਂ ਨੂੰ ਪੜਾਉਣ ਵਾਸਤੇ, ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਕੰਮਵਾਲੀ ਨੇ 4-5 ਜਣੇ ਜਿਹੜੇ ਚੁੱਪ ਕਰਕੇ ਅੰਦਰ ਵੜੇ, ਆ ਕੇ ਸਾਰੇ ਟੱਬਰ ਨੂੰ ਬੰਨਿਆ, ਪੈਸਾ, ਕੱਪੜਾ, ਸੋਨਾ, ਜੋ ਕੁਝ ਗੱਡੀ ਗਰਾਜ ਚ ਲਿਆ ਕੇ ਸਭ ਕੁਝ ਪਾ ਕੇ ਲੈ ਗਏ।
ਉਹ ਵੀ ਕਿਤੇ ਸ਼ੱਕਰ ਤੇ ਸੱਤੂ ਵਾਲਾ ਪਾਣੀ ਪੀ ਕੇ ਨਹੀਂ ਸੁੱਤੇ। ਸ਼ੱਕਰ ਪਾਣੀ ਮਾਈ ਉਹਨਾਂ ਦੀ ਗਰਾਜ ਚ ਨਮਾਜ਼ ਪੜ ਰਹੀ ਸੀ, ਨੌਵਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਸੀ, ਕੰਮ ਵਾਲੀ ਸਫਾਈਆਂ ਕਰਦੀ ਪਈ ਸੀ। ਬੱਚੇ ਜਿਹੜੇ ਨੇ ਉਹ ਖਾਣਾ ਖਾ ਕੇ, ਜਿਹੜਾ ਉਹ ਘਰ ਵਾਲਾ ਬੰਦਾ ਸੀ ਉਹ ਖਾਣਾ ਖਾ ਕੇ ਆਪਣੀ ਡਿਊਟੀ ਤੇ ਵਾਪਸ ਜਾ ਚੁੱਕਾ ਬੱਚਾ ਨੂੰ ਛੱਡ ਕੇ। ਜਿੰਨੇ ਜਣੇ ਉਹ ਘਰ 'ਚ ਤੇ ਚੱਕੀਆਂ ਵੱਢ ਚਾਰਾ ਚੋਰਾਂ ਨੂੰ ਮਾਰ ਦਿੰਦੇ। ਹਾਏ, ਉਹਨਾਂ ਦੇ ਕੋਲ ਅਸਲਾ ਸੀ, ਉਹਨਾਂ ਨੇ ਅਸਲਾ ਕੀ ਕਹਿੰਦਾ, ਅਸਲਾ ਕੀ ਕਹਿੰਦਾ, ਅਸਲਾ ਕੀ ਕਹਿੰਦਾ? ਫਿਰ ਵੀ ਆਪਣੀ ਇhtiyat ਵਾਸਤੇ, ਇਸ ਵਾਸਤੇ ਨਹੀਂ ਕਿ ਅਸੀਂ ਮੰਗਣ ਵਾਲੇ ਇਹ ਉਹ ਬੱਚਿਆਂ ਨੇ, ਕੁਝ ਬੱਚੇ ਨੇ ਗਲਤ ਕਮੈਂਟ ਕਰਦੇ ਆ। ਲੇਕਿਨ ਵੇਖੋ ਇਸ ਗੱਲ ਨੂੰ ਗੌਰ ਕਰੋ ਕਿ ਹਰ ਘਰ ਨੂੰ ਚਾਹੀਦਾ ਕਿ ਆਪਣੀ ਕੇਅਰ ਕਰਨਾ। ਇੱਕ ਦੂਸਰੇ ਨੂੰ ਅਸੀਂ ਮਸ਼ਵਰਾ ਦਿੱਤਾ ਹੈ, ਅਸੀਂ ਦੱਸਿਆ ਹੈ ਕਿ ਆਪਣੇ ਆਪ ਨੂੰ ਹਿਫਾਜ਼ਤ 'ਚ ਰੱਖੋ। ਆਪਣੇ ਘਰ ਦਾ ਦੁਬਾਰਾ ਦੁਪਹਿਰੇ ਐਵੇਂ ਫਜ਼ੂਲ ਨਾ ਖੋਲੋ, ਸਵਾਰ ਕੇ ਪੁੱਛ ਕੇ ਜਾਂਚ ਕੇ ਖੋਲੋ, ਪਤਾ ਲੱਗੇ ਕਿ ਸਾਡੇ ਘਰ ਬੂਹੇ ਕੇ ਕੌਣ ਹੈ। ਗੱਲ ਦਾ ਮਤਲਬ ਜਾਣਿਆ ਕਿ ਹਰ ਘਰ ਨੂੰ ਇੱਕ ਮੰਗਤਾ ਚਾਹੀਦਾ, ਠੀਕ ਹੈ, ਤੇ ਨਾਲ ਇੱਕ ਸਿਕਿਉਰਿਟੀ ਗਾਰਡ ਚਾਹੀਦਾ। ਨਹੀਂ ਮੈਂ ਆਂਦਾ ਕਿ ਉਹ ਕੈਮਰੇ ਨਹੀਂ, ਉਹ ਵੱਡੀਆਂ ਕੋਠੀਆਂ ਕੈਮਰੇ ਲੱਗੇ ਹੁੰਦਾ ਵਾ, ਉਹ ਅੰਦਰ ਬੈ ਕੇ ਐਲਸੀਡੀ ਖੋਲ ਕੇ ਵੇਖਦੇ ਬਾਹਰ ਕਿਹੜਾ ਖੜਾ ਵਾ, ਐਵੇਂ ਲਾ ਲਈਏ ਕੈਮਰਾ। ਹੋਣਾ ਚਾਹੀਦਾ ਵਾ। ਉਹ ਅਗਲੇ ਕੈਮਰੇ ਨੂੰ ਬਾਹਰੋਂ ਸਪਰੇਅ ਵੱਜਦਾ, ਪਹਿਲੇ ਹੀ ਮਾਸਕ ਲੱਗਿਆ ਹੁੰਦਾ, ਕੈਮਰੇ ਨੂੰ ਸਪਰੇਅ ਵੱਜਦਾ, ਠੀਕ ਹੈ, ਉਹ ਸ਼ਾਵਰ ਸਪਰੇਅ ਹੁੰਦਾ, ਕੈਮਰੇ ਨੂੰ ਮਾਰੋ ਕੈਮਰਾ ਕਾਲਾ, ਕੋਈ ਸ਼ੈ ਨਹੀਂ ਦੀਦੀ। ਫਿਰ ਅਸੀਂ ਅੱਡੇ ਚੱਲੇ ਆ, ਦਰਵਾਜ਼ਾ ਖੜਕਦਾ ਬੋਲਦਾ ਕੋਈ ਵੀ ਨਹੀਂ ਕਾ ਬਾਹਰੋਂ, ਤੇ ਅਸੀਂ ਫਟ ਦਰਵਾਜ਼ਾ ਖੋਲ ਦਿੰਦੇ ਆ, ਧੱਕਾ ਦੇ ਕੇ ਅੰਦਰ। ਐਡਾ ਚੱਲੇ ਨਹੀਂ, ਮੇਰੀ ਬੇਬੇ ਐਡੀ ਚੱਲੀ ਆ ਕਿ ਦਰਵਾਜ਼ਾ ਖੜਕਦਾ ਤੇ ਨਾਲ ਜਾਗਦੀ ਪਈ ਨਾ, ਤੇ ਮੈਨੂੰ ਸੁੱਤੇ ਪੈ ਨੂੰ ਉਠਾ ਕੇ ਨਾ ਉੱਠ ਤਾਂ ਬਾਹਰ ਬੂਹਾ ਖੜਕੇ ਜਾ ਕੇ ਵੇਖਿਆ। ਚੰਗੀ ਗੱਲ ਆ ਕਿ ਮਰਦ ਜਾ ਕੇ ਘਰ ਦਾ ਦਰਵਾਜ਼ਾ, ਉਹ ਮਰਦ ਜਾ ਕੇ ਜਦੋਂ ਸੁੱਤਾ ਪਿਆ ਬੰਦਾ ਤੇ ਬੂਤੇ ਬੋਲੇ ਨਾ ਬਾਹਰ, ਤੈਨੂੰ ਕਿਹਾ ਮੁੜ ਜਵੇ, ਗੱਲ ਖਤਮ। ਲੈ ਐਵੇਂ ਮੁੜ ਜਵੇ, ਇੱਕ ਹਜੇ ਬੰਦਾ ਸੁੱਤਾ ਹੀ ਹੋਣਾ, ਠੀਕ ਹੈ। ਇਹਨੂੰ ਇੱਕ ਦਿਨ ਦੀ ਮਜ਼ੇ ਦੀ ਗੱਲ, ਮੈਂ ਸੁੱਤਾ ਤੇ ਘੰਟੇ ਬਾਅਦ ਮੈਨੂੰ ਉੱਠ ਕੇ ਕਹਿੰਦੇ, ਸੁੱਤੇ ਪੈ ਨੂੰ ਉੱਠ ਕੇ ਕਹਿੰਦੇ ਚਾਹ ਪੀ ਲਾ। ਉਹ ਮੈਂ ਕਿਹਾ ਮੈਂ ਸੁੱਤਾ ਪਿਆ, ਨਹੀਂ ਉੱਠ ਕੇ ਚਾਹ ਪੀ ਤੂੰ, ਨਾਲ ਤੁੱਕ ਕੋਈ ਬੰਦਾ ਭਲਾ। ਦੇਖੋ ਨਾ ਮੇਰੀ ਗੱਲ ਸੁਣੋ, ਕਿਸੇ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ, ਤੇ ਨਾਰਾਜ਼ ਵੀ ਨਹੀਂ ਹੋਣਾ। ਪਹਿਲਾਂ ਮੈਨੂੰ ਇਹ ਦੱਸਿਆ ਜੇ ਜਿਹੜੇ ਘਰ ਦੇ ਵਿੱਚ ਮਰਦ ਹੁੰਦੇ ਨੇ, ਪੁੱਤਰ ਹੋਵੇ, ਸ਼ੌਹਰ ਹੋਵੇ, ਭਰਾ ਹੋਵੇ, ਉਹਨਾਂ ਨੂੰ ਚਾਹੀਦਾ ਜਾ ਕੇ ਗੇਟ ਖੋਲਣਾ ਕਿ ਮਾਵਾਂ ਭੈਣਾਂ ਨੂੰ ਧੀਆਂ ਦਾ ਦਰਵਾਜ਼ਾ ਖੋਲਣਾ ਚਾਹੀਦਾ। ਦੁੱਧ ਵਾਲਾ ਵੀ ਆ ਸਕਦਾ, ਕਚਰਾ ਲੈਣ ਵਾਲਾ ਵੀ ਆ ਸਕਦਾ, ਕੰਮ ਵਾਲੀ ਵੀ ਆ ਸਕਦੀ, ਉਹਨੇ ਵੀ ਆਣਾ। ਤੇ ਖਾਸ ਕਰ ਸਾਡੇ ਘਰ 'ਚ ਕੋਈ ਮਹਿਮਾਨ, ਸਾਡੀ ਮਾਂ, ਭੈਣ, ਧੀ, ਜੋ ਵੀ ਸਾਡਾ ਭਰਾ, ਉਹਨੇ ਵੀ ਆਣਾ ਹੈ। ਅਸੀਂ ਦਰਵਾਜ਼ਾ ਖੋਲਾਂਗੇ ਤਾਂ ਉਹਨੇ ਅੰਦਰ ਆਣਾ, ਕਿ ਬਾਹਰੋਂ ਕਿਉਂ ਮੁੜ ਜਾਵੇ? ਪਹਿਲਾਂ ਪੁੱਛ ਤਾਂ ਲਵੋ ਨਾ। ਕਈ ਵਾਰੀ 10 ਵਾਰੀ ਦਿਨ 'ਚ 10 ਵਾਰੀ ਬੂਹਾ ਖੜਕਦਾ ਨਾ, 5 ਵਾਰੀ ਸਾਡੇ ਗਵਾਂਢੀਆਂ ਦਾ ਬੂਹਾ ਹੁੰਦਾ, ਠੀਕ ਹੈ। 5 ਸੱਜੇ ਮਹੱਲੇ 'ਚੋਂ ਕੋਈ ਮੋਟਰਸਾਈਕਲ ਵੀ ਲੰਘੀ ਨਾ, ਫਿਰ ਵੀ ਜਾ ਕੇ ਨਾ ਉੱਠ ਕੇ ਜਾ ਕੇ ਵੇਖ ਮੋਟਰਸਾਈਕਲ ਲੰਘੀ, ਕਿਤੇ ਦੁੱਧ ਵਾਲਾ ਤੇ ਨਹੀਂ, ਕਿਤੇ ਮੋਟਰਸਾਈਕਲ 'ਚ ਦੁੱਧ ਵਾਲਾ ਤੇ ਨਹੀਂ, ਕਿਤੇ ਜੇ ਕੋਈ ਰਕਸ਼ਾ ਲੰਘ ਜੇ ਨਾ, ਰਕਸ਼ਾ ਲੰਘ ਜੇ ਵੇਖੀ ਕਿਤੇ ਪਾਣੀ ਵਾਲਾ ਤੇ ਨਹੀਂ, ਮਤਲਬ ਫੇਰਾ ਲਾਜ਼ਮੀ ਮਰਾਉਣਾ। ਉਹਦੇ 'ਚ ਵੀ ਤੇਰਾ ਕਸੂਰ ਆ। ਉਹਦੇ 'ਚ ਮੇਰਾ ਕਾਹ ਕਸੂਰ ਆ ਵੀ? ਤੇਰਾ ਕਸੂਰ ਨਹੀਂ, ਹੋਰ ਕਿੰਦਾ ਵਾ? ਜੇ ਇਹਨੂੰ ਮੈਂ ਕਿਹਾ ਕਿ ਬਾਹਰ ਆਪਾਂ ਬਿੱਲ ਲਾ ਲਈਏ, ਆਪਣੀ ਬਿੱਲ ਲਾ ਲਈਏ, ਬੈਲ ਲਾ ਲਈਏ ਆਪਣੀ, ਤੇ ਉਹ ਫਿਰ ਗੁਆਂਢੀਆਂ ਦੀ ਬੈਲ ਜਿਹੜੀ ਉਹ ਖਰਾਬ ਹੋਈ ਹੋਈ ਹੈ, ਉਹਨਾਂ ਦਾ ਦਰਵਾਜ਼ਾ ਖੜਕਦਾ, ਸਾਡਾ ਦਰਵਾਜ਼ਾ ਖੜਕਦਾ, ਤੇ ਫਿਰ ਇਹੀ ਮਹਿਸੂਸ ਹੁੰਦਾ ਕਿ ਸਾਡਾ ਦਰਵਾਜ਼ਾ। ਫਿਰ ਮੈਂ ਇਹਨੂੰ ਇਹੀ ਕਹਿਣਾ ਕਿ ਜੇਕਰ ਸਾਡੀ ਬੈਲ ਲੱਗੀ ਹੋਏਗੀ, ਜਿਹੜਾ ਆਵੇਗਾ ਉਹਨੇ ਬੈਲ ਤੇ ਹੀ ਹੱਥ ਰੱਖਣਾ ਨਾ, ਸਾਨੂੰ ਪਤਾ ਹੈ ਸਾਡੀ ਬੈਲ ਖੜਕੀ ਹੈ। ਬੈਲ ਨਾਲੋਂ ਦਰਵਾਜ਼ੇ ਦਾ ਬਹੁਤਾ ਫਾਇਦਾ। ਬੈਲ ਕੋਈ ਨਿਆਣਾ ਮਾਰ ਕੇ ਭੱਜ ਜਾਏਗਾ, ਉਲਝਣ ਹੁੰਦੀ। ਦਰਵਾਜ਼ਾ ਐਵੇਂ ਕੋਈ ਬਿੱਲਾ ਵਜਾ ਖੜਕਾ ਕੇ ਨਹੀਂ ਭੱਜਦਾ। ਇਸ ਉਹ ਹੋਵੇ ਕਿ ਨੀਲੀ ਇੱਧਰ ਵੀ ਬੈਲ ਖੜਕਾਉਣ ਆ ਜਾਇਆ ਕਰੇ। ਹਾਂ, ਇਸੇ ਵਜ੍ਹਾ ਤੋਂ ਬੈਲ ਨਹੀਂ ਲਵਾਈ। ਕੈਡ ਵੀ ਪੜ੍ਹਦੇ ਹੁੰਦੇ ਸੀ, ਤੇ ਉਧਰ ਨਾ ਮਾਸਟਰ ਹੈ, ਇੱਕ ਮਾਸਟਰ ਨਹੀਂ, ਕਯੂਮ ਹੈ ਨਾ, ਜਿਹੜਾ ਵਾਹ ਉਹਦੇ ਪਾਸੇ ਦਰਵਾਜ਼ਾ ਹੈ, ਪਰਲੇ ਪਾਸੇ ਵੀ ਹੈ। ਤੇ ਸਾਡੀ ਇਹ ਉਰਲੀ ਗਲੀ ਚ ਘਰ, ਤੇ ਉਹਨਾਂ ਦਾ ਦਰਵਾਜ਼ਾ ਪੱਲੇ ਸੜਕ ਵਾਲੇ ਪਾਸੇ ਵੀ ਲੱਗਦਾ ਸੀ। ਤੈਨੂੰ ਪਤਾ ਕੌਣ ਨੇ? ਅਸੀਂ ਨਾ ਸਪੈਸ਼ਲ ਗੱਲ ਨੂੰ ਦੱਸਣਾ, ਅਸੀਂ ਸਪੈਸ਼ਲ ਛੁੱਟੀ ਹੋਣੀ 10 ਵਜੇ, ਰਾਤ 10 ਵਜੇ ਕੈਡ ਛੁੱਟੀ ਹੋਣੀ, 2-3 ਨੇ ਇਕੱਠੇ ਹੋਣਾ, ਆ ਕੇ ਉਹਦੇ ਪੱਲੇ ਬੂਹੇ ਤੇ ਜਾਣਾ, ਉਧਰ ਬੈਲ ਲੱਗੀ ਹੁੰਦੀ ਸੀ। ਜੇ ਬੈਲ ਨਾ ਕਦੀ ਉਹਨਾਂ ਨੇ ਬੰਦ ਕੀਤੀ ਤਾਂ ਬੂਹੇ ਨੂੰ ਚੰਗਾ ਖਿੱਚ ਕੇ ਵੱਟਾ ਮਾਰ ਕੇ ਆਣਾ। ਜਦੋਂ ਵੱਟਾ ਮਾਰਦੇ ਆਂ ਤੇ ਭਾਜੀ ਜਾ ਕੇ ਲੋਕੇ ਵੇਖਣਾ, ਉਹਦੀ ਬੁੜੀ ਆ ਕੇ ਬਾਹਰ ਗਾਲਾਂ ਕੱਢਦੀ ਹੁੰਦੀ ਸੀ। ਮਾਸਟਰ ਨੂੰ ਲੈਟ ਕਰ ਅੱਗ ਕੇ ਬੈਲ ਲਵਾ ਦੇ। ਉਹਨਾਂ ਨੇ ਲਵਾਉਣੀ ਸੀ। ਅੰਮਾ ਨਹੀਂ ਸੀ ਉਹਨਾਂ ਦੀ, ਉਹ ਸਾਡੀ ਪੁੱਪੀ ਸੀ ਸਕੀ। ਹਾਂਜੀ। A few moments later. ਬਾਬਾ ਜੀ ਨੇਰ ਆ ਰਿਹਾ ਫੁੱਲ ਸਪੀਡਾਂ ਦਾ, ਠੀਕ ਹੈ। ਤੇ ਉਸ ਤੋਂ ਪਹਿਲੇ ਮੈਂ ਕਿਹਾ ਸ਼ੇਬੀ ਨੂੰ ਛੇਤੀ ਛੇਤੀ ਫੋਨ ਕਰਕੇ ਪੁੱਛ ਲਿਆ, ਸ਼ੇਬੀ ਅਜੇ ਨਿਕਲਿਆ ਹੀ ਸੀ, ਘਰ ਪਹੁੰਚ ਗਿਆ ਕਿ ਨਹੀਂ। ਤੇ ਸ਼ੇਬੀ ਖੈਰ ਨਾਲ ਘਰ ਪਹੁੰਚ ਗਿਆ। ਤੇ ਹੁਣ ਮੈਂ ਬਾਹਰ ਜਾ ਕੇ ਨਾ ਲਵਾਂ ਨਜ਼ਾਰਾ ਲੈਣ ਤੋਂ ਪਹਿਲਾਂ। ਕੋਈ ਨਹੀਂ ਪਹਿਲੇ ਮੈਂ ਮੜਾਸਾ ਜਿਹਾ ਵੱਲ ਲਵਾਂ ਇੱਕ ਵਾਰੀ ਆਪਦਾ। ਇਹ ਵੱਲ ਤੇ ਬਾਬਾ ਜੀ ਬੂਹੇ ਟੁੱਟੀ ਜਾ ਰਹੇ ਨੇ ਫੁੱਲ, ਕਿਉਂਕਿ ਨੇਰ ਇੰਨੀ ਸਪੀਡ ਦਾ ਨਾ ਕਿਤੇ। ਓਏ ਹਰ ਚੀਜ਼ ਭਰੀ ਗਈ। ਭਾਈ ਹੈਵੀ ਮੌਸਮ, ਹੈਵੀ ਹਰ ਚੀਜ਼ ਵੇਖੋ ਨੇਰ ਚੱਲ ਰਿਹਾ ਫੁੱਲ ਭਾਰਨਾ, ਹਰ ਸ਼ਹਿਰ ਮਿੱਟੀ ਹੋਈ ਪਈ ਹੈ, ਮਿੱਟੀ ਹੋ ਗਿਆ ਕੰਮ।
ਚੈੱਕ ਕਰ ਵੇਖੋ ਬੂਹੇ ਫਾੜ ਵੱਜਣ ਡੇ ਨੇ। ਮੈਂ ਕਹਿੰਦਾ ਅੰਦਰ ਨਜ਼ਾਰਾ ਆਇਆ ਪਿਆ ਬਾਹਰ। ਬੂਹਾ ਖੋਲਦੇ ਝਟ ਕੇ ਠੰਡੀ ਹਵਾ ਬਾਹਰ, ਵੜ ਗਈ ਹੈ ਮਿੱਟੀ ਉੜਦੀ ਪਈ ਹੈ। ਤੇ ਅੰਦਰ ਸੱਗੇ ਮਿੱਟੀ ਮਿੱਟੀ ਆਈ ਹੋਈ ਹੈ। ਬਰਫਾਂ ਵਾਲੀ ਮਿੱਟੀ ਚੱਲਦੀ ਵੀ, ਬਰਫਾਂ ਵਾਲੀ ਠੰਡੀ ਮਿੱਟੀ, ਕਿਤੇ ਬਾਰਿਸ਼ ਨਹੀਂ ਹੋਊਗੀ। ਠੰਡੀ ਮਿੱਟੀ ਵਾਲਾ ਨੇਰ। ਤੇ ਕਿੱਥੇ ਕਿੱਥੇ ਨੇਰ ਆਇਆ ਅੱਜ ਜਿਹੜਾ ਨਾ ਦੱਸਿਆ ਜੀ ਲੋਕ ਸੁਬਾਹ ਹੀ ਆਣਾ, ਆਪਣਾ ਡੇਲੀ ਫਰੈਸ਼ ਵਲੌਗ ਚੱਲਦਾ। ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਨੇਰ ਆਇਆ ਤੇ ਮੈਨੂੰ ਦੱਸਣਾ ਲਾਜ਼ਮੀ। Tomorrow. ਇਹ ਦੇਖੋ ਜੀ ਜਿਹੜੀ ਰਾਤ ਨੂੰ ਨਾ ਹਨੇਰੀ ਤੋਂ ਬਾਅਦ ਹਾਲਤ ਹੋਈ ਸੀ, ਇਹ ਚੈੱਕ ਕਰੋ। ਉਹ ਇਧਰ ਮੈਂ ਮੋਟਰਸਾਈਕਲ ਸਾਫ਼ ਕਰ ਰਹੀ ਹੈ, ਚੈੱਕ ਕਰੋ ਮਿੱਟੀ ਬਾਹਰ ਰੰਗੀਨੀ ਹੋਈ ਪਈ ਹੈ। ਲੇਕਿਨ ਸ਼ੁਕਰ ਹੈ ਕਿ ਹਨੇਰੀ ਆ ਗਈ, ਇਹ ਮਿੱਟੀ ਦੀ ਤੇ ਖੈਰ ਹੈ। ਲੇਕਿਨ ਬਾਹਰ ਮੌਸਮ ਠੰਡਾ ਹੋ ਗਿਆ, ਅੱਜ ਹਲਕੀ ਹਲਕੀ ਹਵਾ ਚੱਲ ਰਹੀ ਤੇ ਬਾਹਰ ਠੰਡ ਹੈ ਥੋੜੀ। ਅੱਗੇ ਜਿੰਨੀ ਗਰਮੀ ਨਹੀਂ ਹੈ 10 ਵਜੇ ਪਰ, ਲੇਕਿਨ ਉਹ ਪਹਿਲੇ ਵਾਲੀ ਗਰਮੀ ਨਹੀਂ ਹੈ ਜਿਹੜੀ ਇਸ ਟਾਈਮ ਡੇਲੀ ਹੁੰਦੀ। ਅੱਜ ਥੋੜਾ ਮੌਸਮ ਫਰੈਸ਼ ਹੈ। ਠੀਕ ਹੈ ਜੀ, ਇੱਥੇ ਆਪਾਂ ਕਰਦੇ ਹਾਂ ਵਲੌਗ ਐਂਡ। ਉਮੀਦ ਹੈ ਕਿ ਤੁਹਾਨੂੰ ਵਲੌਗ ਅੱਛਾ ਲੱਗਿਆ ਹੋਵੇਗਾ। ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰਨਾ ਨਹੀਂ ਭੁੱਲਣਾ। ਇਨਸ਼ਾਅੱਲਾ ਮਿਲਦੇ ਸੁਬਾਹ ਇੱਕ ਨਵੇਂ ਵਲੌਗ ਦੇ ਨਾਲ। ਇਜਾਜ਼ਤ ਦਿਓ ਜੀ, ਅੱਲਾ ਹਾਫਿਜ਼।